ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਪੰਜਾਬ ਦੇ ਵਿੱਚ ਇਸ ਵੇਲੇ ਬੜਾ ਟੈਂਸ ਭਰਿਆ ਮਾਹੌਲ ਇੱਕ ਵਾਰੀ ਫੇਰ ਬਣਿਆ ਹੋਇਆ। ਉਹਦਾ ਕਾਰਨ ਤੁਸੀਂ ਜਾਣਦੇ ਹੀ ਹੋ, ਸੁਣ ਚੁੱਕੇ ਹੋ। ਬੇਅਦਬੀ ਦੀ ਘਟਨਾ ਜਿਹੜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਵਾਪਰੀ, ਉਹਨੂੰ ਲੈ ਕੇ ਇੱਕ ਕਪੂਰਥਲੇ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਵਿਅਕਤੀ ਕੁੱਟ ਕੇ ਮਾਰ ਦਿੱਤਾ ਗਿਆ। ਉਹਨੂੰ ਲੈ ਕੇ ਪੁਲਿਸ ਜਿਹੜੀ ਉਹ ਕੁਛ ਹੋਰ ਕਹਿੰਦੀ ਆ, ਉੱਥੇ ਮੌਜੂਦ ਜਿਹੜੇ ਲੋਕ ਨੇ ਉਹ ਹੋਰ ਕਹਿੰਦੇ ਨੇ। ਇੱਕ ਤਾਂ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਘਟਨਾ ਵਾਪਰੀ, ਉੱਥੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਜਿਹੜਾ ਬੇਅਦਬੀ ਤਾਂ ਨਹੀਂ ਕਰ ਸਕਿਆ, ਪਰ ਉਹ ਜੰਗਲਾ ਟੱਪ ਕੇ ਅੰਦਰ ਉਹਦਾ ਚਲੇ ਜਾਣਾ, ਇਹੀ ਬਹੁਤ ਵੱਡੀ ਗੱਲ ਸੀ। ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ। ਉਹਦੀ ਸ਼ਨਾਖਤ ਅਜੇ ਤੱਕ ਨਹੀਂ ਹੋ ਸਕੀ। ਇੱਕ ਤਸਵੀਰ ਉਹਦੀ ਜਾਰੀ ਕੀਤੀ ਗਈ ਆ ਪੁਲਿਸ ਦੇ ਵੱਲੋਂ, ਔਰ ਲੋਕਾਂ ਨੂੰ ਇਹਦੇ ਵਿੱਚ ਮਦਦ ਦੀ ਅਪੀਲ ਕੀਤੀ ਗਈ ਹੈ ਕਿ ਇਹਦੇ ਵਾਸਤੇ ਜੇ ਕੋਈ ਉਹਨੂੰ ਜਾਣਦਾ ਹੋਵੇ ਤਾਂ ਉਹਦੀ ਪੁਲਿਸ ਦੀ ਮਦਦ ਕੀਤੀ ਜਾਵੇ। ਉਹਦਾ ਪੋਸਟਮਾਰਟਮ ਕਰਵਾਇਆ ਜਾਊਗਾ। ਅਜੇ ਉਹਦਾ ਜਿਹੜਾ ਅਗਲੀਆਂ ਕਾਰਵਾਈਆਂ ਨੇ ਉਹ ਸ਼ਾਇਦ ਕੁਝ ਸਮੇਂ ਲਈ ਅਜੇ ਨਹੀਂ ਕੀਤੀਆਂ ਜਾਣਗੀਆਂ, ਇਸ ਕਰਕੇ ਤਾਂ ਕਿ ਉਹਦੀ ਲਾਸ਼ ਦੀ ਸ਼ਨਾਖਤ ਹੋ ਸਕੇ। ਇਹ ਕਿਹਾ ਜਾ ਰਿਹਾ ਹੈ ਕਿ ਉਹ ਸਵੇਰ ਤੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸੀ। ਕਦੇ ਤਾਂ ਉਹ ਪਰਿਕਰਮਾ ਦੇ ਵਿੱਚ ਜਾ ਕੇ ਕਿਸੇ ਜਗ੍ਹਾ ਦੇ ਉੱਤੇ ਲੰਮਾ ਪੈ ਜਾਂਦਾ, ਕਦੇ ਉਹ ਅਕਾਲ ਤਖਤ ਦੇ ਮੂਹਰੇ ਆ ਕੇ ਬੈਠ ਜਾਂਦਾ। ਇਹਦਾ ਮਤਲਬ ਉਹ ਸਮੇਂ ਦੀ ਤਾਕ ਦੇ ਵਿੱਚ ਸੀ, ਜਾਂ ਜਿਹੜੀ ਕੋਈ ਡਾਇਰੈਕਸ਼ਨ ਉਹਨੂੰ ਮਿਲ ਰਹੀ ਸੀ ਉਹਦੇ ਮੁਤਾਬਕ ਉਹਨੇ ਖਾਸ ਸਮੇਂ ਦੇ ਉੱਤੇ ਇਸ ਘਟਨਾ ਨੂੰ ਅੰਜਾਮ ਦੇਣਾ ਸੀ। ਸਵਾਲ ਇਹ ਆ ਕਿ ਥਾਂ ਦੇ ਉੱਤੇ ਖੜੀ ਟਾਸਕ ਫੋਰਸ ਜੇ ਇੰਨੇ ਘੰਟੇ ਕੋਈ ਵਿਅਕਤੀ ਪਰਿਕਰਮਾ ਦੇ ਵਿੱਚ ਰਹਿੰਦਾ ਤੇ ਉਹ ਆਪਣੀ ਪੋਜੀਸ਼ਨ ਬਦਲਦਾ, ਕਿਉਂਕਿ ਥਾਂ ਤੇ CCTV ਕੈਮਰੇ ਲੱਗੇ ਨੇ, ਤੇ ਉਹਨਾਂ CCTV ਕੈਮਰਿਆਂ ਦੇ ਵਿੱਚ ਇੰਨੇ ਘੰਟਿਆਂ ਤੱਕ ਜਿਹੜਾ ਦਿਸੇ ਵੀ ਥੋੜ੍ਹਾ ਵੱਖਰਾ ਜਿਹਾ ਬੰਦਾ, ਉਹਦੀ ਇਹਨਾਂ ਹਰਕਤਾਂ ਨੂੰ ਨੋਟ ਤਾਂ ਕੀਤਾ ਜਾ ਸਕਦਾ ਸੀ। ਖੈਰ ਉਹਨੂੰ ਨੋਟ ਨਹੀਂ ਕੀਤਾ ਗਿਆ, ਇਗਨੋਰ ਹੋ ਗਈਆਂ। ਕੀ ਹੋਇਆ ਕੀ ਨਹੀਂ ਹੋਇਆ, ਉਹਦੇ ਮਾਰੇ ਜਾਣ ਦੇ ਨਾਲ ਸਾਰੇ ਸਵਾਲ ਵੀ ਮਾਰੇ ਗਏ। ਬਾਕੀ ਜਿਹੜੀਆਂ CCTV ਫੁਟੇਜ ਹੈ ਬਾਹਰੋਂ, ਉਹਦੀ ਪੁਲਿਸ ਛਾਣਬੀਣ ਕਰ ਰਹੀ ਹੈ। ਉਹਨੂੰ ਖੰਗਾਲਿਆ ਜਾ ਰਿਹਾ ਕਿ ਉਹ ਕਿਹੜੇ ਪਾਸੇ ਤੋਂ ਐਂਟਰ ਹੋਇਆ। ਜਿੱਧਰੋਂ ਵੀ ਉਹ ਐਂਟਰ ਹੋਇਆ ਉਹਦੇ ਨਾਲ ਹੋਰ ਕੌਣ ਸੀ, ਕਿ ਉਹ ਇਕੱਲਾ ਸੀ ਜਾਂ ਕੋਈ ਗਰੁੱਪ ਹੈ ਜਿਹੜਾ ਇਹ ਇੱਥੇ ਦਰਬਾਰ ਸਾਹਿਬ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦੇਣ ਦੇ ਵਾਸਤੇ ਐਂਟਰ ਹੋਇਆ। ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਇੱਕ ਪਾਸੇ ਲੋਕ ਇਹ ਕਹਿ ਰਹੇ ਆ ਕਿ ਇਹਦੇ ਮਾਰੇ ਜਾਣ ਦੇ ਨਾਲ ਇਹਦਾ ਭੇਦ ਉਹਦੇ ਨਾਲ ਹੀ ਮਰ ਗਏ, ਕਿ ਉਹ ਕੌਣ ਸੀ, ਉਹਨੂੰ ਕੌਣ ਸਿਖਾ ਕੇ ਲਿਆਇਆ, ਉਹਦਾ ਮਕਸਦ ਇਹਦੇ ਪਿੱਛੇ ਕੀ ਸੀ। ਦੂਜੇ ਪਾਸੇ ਇਸ ਘਟਨਾ ਨੂੰ ਜਸਟੀਫਾਈ ਕਰਨ ਵਾਲਿਆਂ ਦੇ ਵੱਲੋਂ ਵੀ ਆਪਣੇ ਤਰਕ ਦਿੱਤੇ ਜਾ ਰਹੇ ਆ। ਕਾਨੂੰਨ ਜਿਹੜਾ, ਚਾਹੇ ਇਹ ਠੀਕ ਹੈ ਕਿ ਕਾਨੂੰਨ ਨੇ ਉਹ ਕੰਮ ਹੀ ਨਹੀਂ ਕੀਤਾ ਜਿਹੜਾ ਉਹਨੂੰ ਕਰਨਾ ਚਾਹੀਦਾ ਸੀ। ਜੇ 2015 ਦੇ ਵਿੱਚ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਹੋ ਜਾਂਦੀ, ਉਹਦੇ ਲੁਕਵੇਂ ਚਿਹਰੇ ਸਾਹਮਣੇ ਆ ਜਾਂਦੇ, ਤਾਂ ਮੁੜ ਕੇ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਜੁਰਤ ਨਾ ਕਰਦਾ। 15 ਦੇ ਵਿੱਚ ਇਨਸਾਫ ਮੰਗਦੇ ਲੋਕਾਂ ਦੇ ਉੱਤੇ ਹੀ ਉਲਟਾ ਗੋਲੀਆਂ ਚਲਾ ਦਿੱਤੀਆਂ ਗਈਆਂ। ਉਹ ਪਰਿਵਾਰ ਦੇ ਮੈਂਬਰ ਆਪਣੀ ਜਗ੍ਹਾ ਦੇ ਉੱਤੇ ਇਨਸਾਫ ਦੀ ਆਸ ਦੇ ਵਿੱਚ ਧਰਨਾ ਲਾਈ ਬੈਠੇ ਨੇ। ਇੰਨੇ ਸਾਲ ਬੀਤ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ 2017 ਦੇ ਵਿੱਚ ਆਈ। ਇਹ ਵਾਅਦੇ ਕੀਤੇ ਗਏ ਕਿ ਉਹ ਇਨਸਾਫ ਦਿਵਾਉਣਗੇ। ਉਹਨਾਂ ਇਨਸਾਫ ਕਾਹਦਾ ਦਿਵਾਉਣਾ ਸੀ? ਉਹ ਸੀਸਵਾਂ ਮਹਿਲ ਦੇ ਅੰਦਰ ਹੀ ਵੜ ਕੇ ਬਹਿ ਗਏ, ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਬਣਾਈ ਹੋਈ ਸਿੱਟ ਦਾ ਬਿਹੇਵੀਅਰ ਰਿਹਾ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਉੱਥੇ ਲੈ ਦੇ ਕੇ ਇੱਕ ਆਫਿਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਇਸ ਸਾਰੀਆਂ ਘਟਨਾਵਾਂ ਦੀ ਜਾਂਚ ਕਰਦੇ ਰਹੇ, ਪਰ
ਬਾਅਦ ਦੇ ਵਿੱਚ ਜਿਵੇਂ ਅਦਾਲਤਾਂ ਦਾ ਸਹਾਰਾ ਲੈ ਕੇ ਉਸ ਜਾਂਚ ਨੂੰ ਤਾਰ ਪੀੜੋ ਕਰ ਦਿੱਤਾ ਗਿਆ, ਉਹ ਵੀ ਸਭ ਦੇ ਸਾਹਮਣੇ ਸੀ। ਇਹਦੇ ਉੱਤੇ ਗੰਦੀ ਸਿਆਸਤ ਹੋਈ, ਜਿਹਨੇ ਕਿ ਅੱਗੋਂ ਇਹਨਾਂ ਘਟਨਾਵਾਂ ਨੂੰ ਵਾਪਰਦੇ ਰਹਿਣ ਦੇ ਵਾਸਤੇ ਇੱਕ ਕਿਸਮ ਦੇ ਨਾਲ ਰਾਹ ਖੋਲ੍ਹ ਦਿੱਤਾ। ਕਪੂਰਥਲੇ ਦੇ ਵਿੱਚ ਜਿਹੜੀ ਵਾਪਰੀ ਘਟਨਾ ਸੀ, ਇਹ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਾਦਸ਼ਾਹਪੁਰ ਨੇੜੇ ਪੈਂਦਾ, ਜਿੱਥੇ ਇਹ ਤੜਕਸਾਰ ਘਟਨਾ ਵਾਪਰੀ। ਪੁਲਿਸ ਇਹ ਕਹਿੰਦੀ ਆ ਕਿ ਉਹ ਚੋਰੀ ਕਰਨ ਦੀ ਨੀਅਤ ਦੇ ਨਾਲ ਇੱਕ ਵਿਅਕਤੀ ਉੱਥੇ ਦਾਖਲ ਹੋਇਆ। ਉਹਨੂੰ ਬਾਹਰੋਂ ਨਿਸ਼ਾਨ ਸਾਹਿਬ ਦੇ ਨੇੜੇ ਤੋਂ ਕਾਬੂ ਕੀਤਾ ਗਿਆ ਤੇ ਉਹਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਗਈ, ਉਹਦੇ ਬਾਂਹ ਬੰਨਿਆਂ ਦੀ ਤੇ ਉਹਦੇ ਕੁੱਟਮਾਰ ਕਰਦਿਆਂ ਦੀ। ਤੇ ਫਿਰ ਸਪੀਕਰ ਦੇ ਵਿੱਚੋਂ ਇਹ ਅਨਾਊਂਸਮੈਂਟ ਕੀਤੀ ਗਈ ਕਿ ਇਸ ਬੇਅਦਬੀ ਕਰਨ ਵਾਲੇ ਤੋਂ ਬਦਲਾ ਲੈਣ ਦੇ ਵਾਸਤੇ ਆਪਣੇ ਹਥਿਆਰ ਲੈ ਕੇ ਅੰਦਰ ਆ ਜਾਓ। ਪੁਲਿਸ ਵੀ ਉੱਥੇ ਪਹੁੰਚ ਗਈ। ਪੁਲਿਸ ਨੇ ਇਸ ਗੁਰਦੁਆਰੇ ਨੂੰ ਘੇਰਾ ਪਾਈ ਰੱਖਿਆ। ਈਵਨ ਐਸਐਸਪੀ ਖੁਦ ਉੱਥੇ ਉਸ ਵੇਲੇ ਮੌਜੂਦ ਸਨ, ਪਰ ਭੀੜ ਵੱਡੀ ਸੀ। ਜਦੋਂ ਗੇਟ ਰਾਹੀਂ ਕਿਸੇ ਨੂੰ ਅੰਦਰ ਨਾ ਜਾਣ ਦਿੱਤਾ ਗਿਆ ਇਹਨਾਂ ਅਨਾਊਂਸਮੈਂਟਸ ਤੋਂ ਬਾਅਦ, ਤਾਂ ਇਸ ਭੀੜ ਨੇ ਇੱਕ ਜਿਹੜੀ ਬਾਰੀ ਸੀ, ਖਿੜਕੀ, ਵਿੰਡੋ, ਉਹ ਪੱਟ ਲਈ ਤੇ ਉਹ ਪੱਟ ਕੇ ਇਹ ਅੰਦਰ ਦਾਖਲ ਹੋ ਗਏ। ਅੰਦਰ ਜਾ ਕੇ ਇਹਨਾਂ ਨੇ ਉਸ ਵਿਅਕਤੀ ਨੂੰ, ਜੋ 20 ਤੋਂ 22 ਸਾਲ ਦੀ ਉਮਰ ਦੇ ਕਰੀਬ ਹੈ, ਉਹਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਮਾਰ ਦਿੱਤਾ ਜਾਂ ਵੱਢ ਸੁੱਟਿਆ। ਉਹ 1:30 ਵਜੇ ਦੇ ਕਰੀਬ ਉਹਦੀ ਲਾਸ਼ ਗੁਰਦੁਆਰੇ ਤੋਂ ਬਾਹਰ ਲਿਆਂਦੀ ਗਈ। ਹੁਣ ਉੱਥੇ ਬਾਈ ਨੇਮ ਪਰਚਾ ਦਰਜ ਹੋ ਗਿਆ, ਕਤਲ ਦਾ ਵੀ, ਤੇ ਬੇਅਦਬੀ ਦਾ ਪਰਚਾ ਵੀ ਦਰਜ ਹੋ ਗਿਆ। ਜਦੋਂ ਕਿ ਜੇ ਤੁਸੀਂ ਉਹ ਵੀਡੀਓ ਪਹਿਲਾਂ ਦੇਖਦੇ ਹੋ ਤਾਂ ਉਹਦੇ ਵਿੱਚ ਗ੍ਰੰਥੀ ਇਹ ਗੱਲ ਕਹਿੰਦਾ ਕਿ ਉਹਨੂੰ ਨਿਸ਼ਾਨ ਸਾਹਿਬ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਹੁਣ ਇਹ ਕਿ ਉਹ ਚੋਰੀ ਕਰਨ ਆਇਆ ਜਾਂ ਫਿਰ ਉਹਦਾ ਅੱਗੋਂ ਉਹਨੇ ਅੰਦਰ ਦਰਬਾਰ ਸਾਹਿਬ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ, ਉੱਥੇ ਜਾਣਾ ਸੀ, ਕੋਈ ਬੇਅਦਬੀ ਕਰਨੀ ਸੀ। ਕਿਉਂਕਿ ਅੰਮ੍ਰਿਤਸਰ ਵਾਲੀ ਘਟਨਾ ਤਾਂ ਬਿਲਕੁਲ ਵੱਖਰੀ ਆ। ਉਹ ਵੱਖਰੀ ਇਸ ਪੱਖੋਂ ਆ ਕਿ ਉਹ ਜੰਗਲਾ ਕ੍ਰੋਸ ਕਰਕੇ ਭੱਜ ਕੇ ਉਸ ਜਗ੍ਹਾ ਦੇ ਉੱਤੇ ਗਿਆ ਜਿੱਥੇ ਮਹਾਰਾਜ ਦਾ ਸਰੂਪ ਪਿਆ, ਜਦੋਂ ਕਿ ਇਸ ਵਿਅਕਤੀ ਨੂੰ ਬਾਹਰੋਂ ਨਿਸ਼ਾਨ ਸਾਹਿਬ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ। ਇਹਨਾਂ ਘਟਨਾਵਾਂ ਨੂੰ ਲੈ ਕੇ ਇਸ ਵੇਲੇ ਪੰਜਾਬ ਦੇ ਵਿੱਚ ਬੇਹੱਦ ਟੈਂਸ ਭਰਿਆ ਮਾਹੌਲ ਬਣਿਆ ਹੋਇਆ। ਸੋਸ਼ਲ ਮੀਡੀਆ ਦੇ ਉੱਤੇ ਬੈਠੇ ਲੋਕ ਇਹਦੇ ਵਿੱਚ ਪੂਰੇ ਤਰੀਕੇ ਦੇ ਨਾਲ ਭੜਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਕਿਉਂਕਿ ਜਦੋਂ ਇੱਥੇ ਇੱਕ ਘਟਨਾ ਵਾਪਰੀ ਸੀ ਸਿੰਘੂ ਬਾਰਡਰ ਦੇ ਉੱਤੇ, ਹਾਲਾਂਕਿ ਉਹਦੀ ਅੱਜ ਤੱਕ ਨਾ ਕੋਈ ਵੀਡੀਓ ਆਈ, ਨਾ ਕੋਈ ਸਬੂਤ ਸਾਹਮਣੇ ਆਇਆ ਕਿ ਜਿਹੜਾ ਉੱਥੇ ਗ੍ਰੰਥ ਸੀ, ਸਰਬਲੋ ਗ੍ਰੰਥ, ਉਹਦੀ ਬੇਅਦਬੀ ਕਿਸੇ ਲਖਵੀਰ ਸਿੰਘ ਨੇ ਕੀਤੀ ਸੀ। ਸਵਾਲ ਇਹ ਹੈ ਕਿ SIT ਤਾਂ ਇੱਕ ਪੰਜਾਬ ਸਰਕਾਰ ਨੇ ਵੀ ਬਣਾਈ ਸੀ ਕਿ ਲਖਵੀਰ ਸਿੰਘ ਨੂੰ ਉਹਦੇ ਪਿੰਡੋਂ ਕੌਣ ਲੈ ਕੇ ਗਿਆ, ਉਸ SIT ਦੀ ਰਿਪੋਰਟ ਵੀ ਅੱਜ ਤੱਕ ਨਹੀਂ ਆਈ। ਵਾਅਦੇ ਤਾਂ ਜਿਹੜੇ ਮੌਜੂਦਾ ਗ੍ਰਹਿ ਮੰਤਰੀ ਨੇ ਉਹ ਬਰਗਾੜੀ ਦੇ ਵਿੱਚ ਵੀ ਉੱਥੇ ਦੀ ਸਟੇਜ 'ਤੇ ਕਰਕੇ ਆਏ ਸੀ, ਉਹ ਵੀਡੀਓ ਦੇ ਰੂਪ ਦੇ ਵਿੱਚ ਅੱਜ ਵੀ ਪਏ ਨੇ। ਉਹਨਾਂ ਵਾਅਦਿਆਂ ਦਾ ਕੀ ਹੋਇਆ, ਇਹ ਵੀ ਅੱਜ ਤੱਕ ਕੁਝ ਸਾਹਮਣੇ ਨਹੀਂ ਆਇਆ। ਮਤਲਬ ਕਿ ਸਰਕਾਰਾਂ ਨੇ ਪੱਲਾ ਝਾੜਿਆ ਔਰ ਟੈਂਪਰੇਰੀ ਤੌਰ ਦੇ ਉੱਤੇ ਇਹਦੇ 'ਤੇ ਕਾਰਵਾਈ ਕੀਤੀ। ਹੁਣ ਝੱਟ ਦੇਣੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰੀ ਦਰਬਾਰ ਸਾਹਿਬ ਵੀ ਗਏ, ਉਦੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਹੁਰੀ ਵੀ ਗਏ। ਇੱਕ SIT ਬਣਾ ਦਿੱਤੀ ਗਈ। ਇਹ ਆਖਿਆ ਕਿ SIT 2 ਦਿਨਾਂ ਦੇ ਵਿੱਚ ਰਿਪੋਰਟ ਕਰੂਗੀ, 2 ਦਿਨਾਂ ਦੇ ਵਿੱਚ ਇਹ ਰਿਪੋਰਟ ਦੇਊਗੀ ਕਿ ਇਹ ਘਟਨਾ ਦੇ ਪਿੱਛੇ ਲੁਕੇ ਹੋਏ ਕਾਰਨ ਕਿਹੜੇ ਸਨ। 2 ਦਿਨ ਦੇ ਵਿੱਚ ਕੀ SIT ਰਿਪੋਰਟ ਦੇ ਸਕੂਗੀ? ਆਪਣੇ ਆਪ ਦੇ ਵਿੱਚ ਇਹ ਇੱਕ ਬਹੁਤ ਵੱਡਾ ਸਵਾਲ ਹੈ। ਜਿਹੜੀਆਂ ਸਰਕਾਰਾਂ 6 ਸਾਲਾਂ ਦੇ ਵਿੱਚ, 7 ਸਾਲਾਂ ਦੇ ਵਿੱਚ ਬਲਕਿ ਕਿਸੇ ਘਟਨਾ ਦੇ ਮੁੱਖ ਦੋਸ਼ੀਆਂ ਤੱਕ ਨਹੀਂ ਅੱਪੜ ਸਕੀਆਂ, ਉਹ 2 ਦਿਨਾਂ ਦੇ ਵਿੱਚ ਇਸ SIT ਦੀ ਰਿਪੋਰਟ ਕਿੱਥੋਂ, ਕਿਵੇਂ, ਕਿਹੜੇ ਤਰੀਕੇ ਦੇ ਨਾਲ ਦੇ ਦੇਣਗੀਆਂ? ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਚੋਣਾਂ ਆ ਰਹੀਆਂ ਨੇ, ਵੋਟਾਂ ਦੀ ਵਜ੍ਹਾ ਕਰਕੇ ਹਰ ਸਿਆਸੀ ਧਿਰ ਇਹ ਚਾਹੁੰਦੀ ਆ ਕਿ ਉਹਨੂੰ ਇਹਨਾਂ ਸਾਰੀਆਂ ਦੇ ਵਿੱਚੋਂ ਕਿਹੜੇ ਤਰੀਕੇ ਦੇ ਨਾਲ ਕੋਈ ਸਿੰਪਥੀ ਮਿਲਦੀ ਹੈ ਤੇ ਕੋਈ ਵੋਟਾਂ ਮਿਲਦੀਆਂ ਨੇ। ਨਹੀਂ ਤਾਂ ਅਦਰਵਾਈਜ਼ ਜੇ ਬੇਅਦਬੀਆਂ ਦਾ ਸਾਰਾ ਕੁਝ ਦੇਖਣਾ ਤਾਂ ਤੁਹਾਨੂੰ 15 ਤੋਂ ਸ਼ੁਰੂ ਕਰਨਾ ਪਊਗਾ, ਕਿਉਂਕਿ ਕਦੇ ਉਦੋਂ ਪਹਿਲਾਂ ਪੰਜਾਬ ਦੇ ਵਿੱਚ ਅਜਿਹੀ ਘਟਨਾ ਨਹੀਂ ਸੀ ਵਾਪਰੀ ਕਿ ਕਿਸੇ ਗੁਰਦੁਆਰੇ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ
ਦਾ ਸਰੂਪ ਚੋਰੀ ਹੋ ਜੇ, ਉਹਦੇ ਪੋਸਟਰ ਲੱਗ ਜਾਣ, ਜੂਨ ਮਹੀਨੇ ਚੋਰੀ ਹੋਵੇ ਤੇ ਅਕਤੂਬਰ ਦੇ ਵਿੱਚ ਜਾ ਕੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਵੇ। ਇਸ ਤਰ੍ਹਾਂ ਪਹਿਲਾਂ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਸੀ ਹੋਇਆ। ਇਸ ਵੇਲੇ ਵੱਖ-ਵੱਖ ਸਿਆਸੀ ਧਿਰਾਂ ਚੋਣਾਂ ਦੇ ਮਾਮਲੇ ਦੇ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰ ਰਹੀਆਂ ਨੇ। ਕਾਂਗਰਸ ਦੀ ਸਕਰੀਨਿੰਗ ਕਮੇਟੀ ਨੇ ਸਿਆਸੀ ਪੁਣ ਛਾਉਣ ਦਾ ਪਹਿਲਾ ਗੇੜ ਮੁਕੰਮਲ ਕਰ ਲਿਆ। ਕਮੇਟੀ ਦੇ ਚੇਅਰਮੈਨ ਅਜੇ ਮਾਕਨ ਤੇ ਮੈਂਬਰਾਂ ਨੇ 3 ਦਿਨਾਂ ਦੇ ਦੌਰਾਨ ਪਾਰਟੀ ਦੇ ਸਾਬਕਾ ਵਜ਼ੀਰਾਂ, ਸੀਨੀਅਰ ਆਗੂਆਂ, ਵਜ਼ੀਰਾਂ ਤੇ ਵਿਧਾਇਕਾਂ ਤੋਂ ਉਮੀਦਵਾਰਾਂ ਦੇ ਚੋਣਾਂ ਦੇ ਮੱਦੇਨਜ਼ਰ ਫੀਡਬੈਕ ਲਈ ਹੈ। ਕਮੇਟੀ ਦੇ ਚੇਅਰਮੈਨ ਅਜੇ ਮਾਕਨ ਵਾਪਸ ਦਿੱਲੀ ਚਲੇ ਗਿਆ। ਸਕਰੀਨਿੰਗ ਕਮੇਟੀ ਦੀ ਵੱਖਰੀ ਮੀਟਿੰਗ ਇੱਕ ਹੋਈ, ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ, ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਚੌਧਰੀ, ਸੁਨੀਲ ਜਾਖੜ ਹੋਰੀ ਸ਼ਾਮਲ ਹੋਏ। ਕਾਂਗਰਸ ਵੱਲੋਂ 3 ਪੜਾਅ ਦੇ ਵਿੱਚ ਅਗਲੀਆਂ ਪੰਜਾਬ ਦੀਆਂ ਚੋਣਾਂ ਦੇ ਵਾਸਤੇ ਉਮੀਦਵਾਰਾਂ ਦੀ ਸੂਚੀ ਐਲਾਨੀ ਜਾਊਗੀ। ਪਹਿਲੀ ਸੂਚੀ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਐਲਾਨੀ ਜਾਊਗੀ। ਪਹਿਲੀ ਸੂਚੀ ਦੇ ਵਿੱਚ ਬਿਨਾਂ ਵਿਵਾਦ ਵਾਲੇ ਉਮੀਦਵਾਰ, ਮੌਜੂਦਾ ਵਿਧਾਇਕਾਂ ਤੇ ਵਜ਼ੀਰਾਂ ਦੇ ਵਿੱਚੋਂ ਉਮੀਦਵਾਰ ਐਲਾਨੇ ਜਾਣਗੇ। ਪੰਜਾਬ ਕਾਂਗਰਸ ਦੇ ਕੋਲੇ ਹੁਣ ਤੱਕ 117 ਵਿਧਾਨ ਸਭਾ ਹਲਕਿਆਂ ਚੋਂ ਟਿਕਟ ਲੈਣ ਲਈ 450 ਦੇ ਕਰੀਬ ਐਪਲੀਕੇਸ਼ਨ ਪਹੁੰਚੀਆਂ ਨੇ। ਜਿਹੜੀਆਂ ਅੱਜ ਇਹ ਐਪਲੀਕੇਸ਼ਨ ਲੈਣ ਦੀ ਆਖਰੀ ਤਰੀਕ ਆ, ਇਹ ਅੰਕੜਾ 500 ਨੂੰ ਪਾਰ ਕਰ ਜਾਣ ਦੀ ਸੰਭਾਵਨਾ ਹੈ। ਹਰ ਵਿਧਾਨ ਸਭਾ ਹਲਕੇ ਦੇ ਪਿੱਛੇ ਐਵਰੇਜ 4 ਤੋਂ 5 ਉਮੀਦਵਾਰ ਨੇ ਜਿਹੜੇ ਕਿ ਟਿਕਟ ਦੇ ਚਾਹਵਾਨ ਨੇ। ਸਕਰੀਨਿੰਗ ਕਮੇਟੀ ਦੇ ਵੱਲੋਂ 3 ਦਿਨਾਂ ਦੇ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਉਹਨਾਂ ਉਮੀਦਵਾਰਾਂ ਬਾਰੇ ਪੁੱਛਿਆ ਗਿਆ ਜਿਨ੍ਹਾਂ 'ਚ ਉਹ ਨਿੱਜੀ ਦਿਲਚਸਪੀ ਲੈਂਦੇ ਆ। ਕਾਂਗਰਸ ਹਾਈਕਮਾਨ ਦੇ ਵੱਲੋਂ 4 ਸਰਵੇ ਕਰਾਏ ਜਾ ਚੁੱਕੇ ਆ ਜਿਨ੍ਹਾਂ ਨੂੰ ਉਮੀਦਵਾਰਾਂ ਦੀ ਚੋਣ ਦੇ ਵੇਲੇ ਧਿਆਨ ਦੇ ਵਿੱਚ ਰੱਖਿਆ ਜਾਊਗਾ। ਇਹ ਕਿਹਾ ਜਾ ਰਿਹਾ ਕਿ ਕਈ ਵਿਧਾਇਕਾਂ ਦੇ ਹਲਕੇ ਵੀ ਬਦਲੇ ਜਾ ਸਕਦੇ ਆ। ਕਾਂਗਰਸ ਹਾਈਕਮਾਂਡ ਦੇ ਅੰਦਰ ਇਸ ਗੱਲ ਨੂੰ ਲੈ ਕੇ ਖਿੱਚੋਤਾਣ ਹੈ, ਉਹ ਚਿੰਤਾ ਦੇ ਵਿੱਚੋਂ ਨਹੀਂ ਨਿਕਲ ਰਹੀ ਕਿ ਪੰਜਾਬ ਵਿੱਚ ਇਸ ਵੇਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਿਤੇ ਵੀ ਇੱਕ ਮੰਚ ਤੇ ਨਹੀਂ ਵਿਖ ਰਹੇ। ਜਲੰਧਰ ਕੈਂਟ ਦੇ ਵਿੱਚ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੇ ਵੱਲੋਂ ਰੱਖੇ ਸਮਾਗਮ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਤੋਂ ਵੀ ਇਹ ਇਸ਼ਾਰਾ ਮਿਲਦਾ ਹੈ ਕਿ ਦੋਵੇਂ ਆਗੂਆਂ ਦੇ ਵਿੱਚ ਇੱਕ ਸੁਰਤਾ ਨਹੀਂ ਬਣੀ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਜਲੰਧਰ ਰੈਲੀ ਦੇ ਵਿੱਚ ਇਹ ਕਹਿਤਾ ਕਿ 32 ਕਿਸਾਨ ਧਿਰਾਂ ਦੇ ਆਗੂ ਏਕਤਾ ਬਣਾ ਸਕਦੇ ਆ ਤੇ ਇਹ 2 ਆਗੂ ਕਿਉਂ ਇਕੱਠੇ ਨਹੀਂ ਬੈਠ ਸਕਦੇ। ਉਹਨਾਂ ਨੇ ਸਿੱਧਾ ਇਸ਼ਾਰਾ ਸਿੱਧੂ ਤੇ ਚੰਨੀ ਵੱਲ ਜਿਹੜਾ ਉਹ ਕੀਤਾ। ਹਾਲਾਂਕਿ ਇੱਕ ਦਿਨ ਪਹਿਲਾਂ ਹੀ ਅਜੇ ਜਗਰਾਉਂ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਖਿਆ ਸੀਗਾ ਕਿ ਉਹ ਤੇ ਚੰਨੀ ਦੋਨੋਂ ਬਲਦਾਂ ਦੀ ਜੋੜੀ ਨੇ। ਵੱਡੀ ਸਮੱਸਿਆ ਕਾਂਗਰਸ ਹਾਈਕਮਾਂਡ ਦੇ ਸਾਹਮਣੇ ਦਾਗੀ ਚਿਹਰਿਆਂ ਨੂੰ ਲੈ ਕੇ ਵੀ ਬਣੀ ਹੋਈ ਹੈ। ਇਹ ਦਾਗੀ ਚਿਹਰੇ ਮੌਜੂਦਾ ਕੁਝ ਮੰਤਰੀ ਨੇ ਤੇ ਕੁਝ ਸਾਬਕਾ ਮੰਤਰੀ ਨੇ। ਜੇ ਕਾਂਗਰਸ ਇਹਨਾਂ ਨੂੰ ਟਿਕਟ ਦਿੰਦੀ ਹੈ ਤੇ ਲੋਕਾਂ ਦੇ ਵਿੱਚ ਇਹ ਮੈਸੇਜ ਜਾਊਗਾ ਕਿ ਕਰਪਸ਼ਨ ਜਿਹੜੀ ਸਿਰ ਚੜ੍ਹ ਕੇ ਪੰਜਾਬ ਦੇ ਵਿੱਚ ਬੋਲਦੀ ਰਹੀ ਆ, ਉਹਦੇ ਉੱਤੇ ਕਾਂਗਰਸ ਨੇ ਕੀ ਕੀਤਾ। ਜੇ ਉਹ ਇਹਨਾਂ ਦਾਗੀ ਮੰਤਰੀਆਂ ਨੂੰ ਤੇ ਸਾਬਕਾ ਮੰਤਰੀਆਂ ਨੂੰ ਲਾਭੇ ਕਰ ਦਿੰਦੀ ਆ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਇਹਨਾਂ ਨੂੰ ਆਪਣੇ ਵੱਲ ਲੈ ਜੂਗੀ। ਚਰਚਾ ਤਾਂ ਇਸ ਗੱਲ ਦਾ ਵੀ ਚੱਲੀ ਜਾਂਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਆਉਣਾ 27 ਤਰੀਕ ਨੂੰ, ਉਦੋਂ ਇਹ ਕੁਝ ਦਾਗੀ ਮੰਤਰੀ ਰਾਸ਼ਟਰਵਾਦੀ ਬਣ ਸਕਦੇ ਆ। ਇਹਨਾਂ ਗੱਲਾਂ ਦਾ ਚਰਚਾ ਵੱਡੇ ਪੱਧਰ ਦੇ ਉੱਤੇ ਹੋ ਰਿਹਾ। ਉਂਝ ਵੈਸੇ ਚਰਚਾ ਇਸ ਗੱਲ ਦਾ ਵੀ ਹੋ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ 27 ਤਰੀਕ ਨੂੰ ਪੰਜਾਬ ਦੇ ਵਿੱਚ ਜਦੋਂ ਆਉਣਗੇ ਤਾਂ ਇੱਥੇ ਆ ਕੇ ਉਹ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਐਲਾਨ ਕਰ ਸਕਦੇ ਆ। ਇਸ ਤੋਂ ਇਲਾਵਾ ਉਹ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਆ ਤੇ ਉਹ ਵਾਅਦਾ ਇਹ ਵੀ ਕਰ ਸਕਦੇ ਆ ਕਿ ਅਸੀਂ ਕਰਜ਼ਾ ਪੰਜਾਬ ਦਾ ਮਾਫ ਕਰਾਂਗੇ। ਇਹ ਲੱਖ ਕਰੋੜ ਹੋ ਸਕਦਾ, 1.5 ਲੱਖ ਕਰੋੜ ਹੋ ਸਕਦਾ, ਕਿੰਨਾ ਮਾਫ ਹੁੰਦਾ ਕੀ ਹੁੰਦਾ ਕੁਝ ਨਹੀਂ ਪਤਾ। ਪਰ ਇਹ 27 ਤਰੀਕ ਨੂੰ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲੱਗਣ ਦੀ ਸੰਭਾਵਨਾ ਹੈ, ਜਿਹੜਾ ਕਿ ਸੰਭਾਵੀ ਰੂਪ ਦੇ ਵਿੱਚ ਜਨਵਰੀ ਦੇ ਪਹਿਲੇ ਹਫਤੇ ਲੱਗੂਗਾ, 4 ਜਾਂ 5 ਜਨਵਰੀ ਨੂੰ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਚੈਲੰਜ ਦੇ ਦਿੱਤਾ
ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਕਿ ਉਹ ਪੰਜਾਬ ਦੇ ਮੁੱਦਿਆਂ ਦੇ ਉੱਤੇ ਬਹਿਸ ਕਰਨ ਦੇ ਵਾਸਤੇ ਤਿਆਰ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਰੈਵਨਿਊ ਆ ਉਹ ਕਿੱਥੋਂ ਆਊਗਾ, ਪੰਜਾਬ ਨੂੰ ਕਿਵੇਂ ਚਲਾਇਆ ਜਾਊਗਾ, ਪੰਜਾਬ ਦੇ ਸਕੂਲ ਤੇ ਦਿੱਲੀ ਦੇ ਸਕੂਲਾਂ ਦੇ ਵਿੱਚ ਇੱਕ ਸੁਰਤਾ ਹੈਗੀ ਆ ਕਿ ਨਹੀਂ, ਪੰਜਾਬ ਦੇ ਹਸਪੀਟਲ ਤੇ ਦਿੱਲੀ ਦੇ ਹਸਪੀਟਲਾਂ ਦੇ ਵਿੱਚ ਕੋਈ ਸਾਂਝੀ ਚੀਜ਼ ਹੈਗੀ ਆ ਜਾਂ ਨਹੀਂ। ਉਹਨਾਂ ਨੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਇਹ ਚੁਣੌਤੀ ਦਿੱਤੀ ਕਿ ਉਹਨਾਂ ਦੇ ਨਾਲ ਬਹਿਸ ਕਰ ਲੈਣ। ਜਦੋਂ ਕਿ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਕਹਿ ਦਿੱਤਾ ਕਿ ਠੀਕ ਹੈ, ਆਮ ਆਦਮੀ ਪਾਰਟੀ ਇਸ ਬਹਿਸ ਦੇ ਵਾਸਤੇ ਤਿਆਰ ਹੈ ਅਤੇ ਸਾਡੇ ਵੱਲੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਹੁਰੀ ਇਸ ਬਹਿਸ ਦਾ ਪਾਰਟ ਹੋਣਗੇ। ਨਵਜੋਤ ਸਿੰਘ ਸਿੱਧੂ ਹੁਰੀ ਸਾਡੇ ਸੂਬਾ ਪ੍ਰਧਾਨ ਦੇ ਨਾਲ ਬਹਿਸ ਕਰ ਲੈਣ। ਜਿਹੋ ਜਿਹੀ ਪੋਜੀਸ਼ਨ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ, ਉਹ ਉਸੇ ਪੋਜੀਸ਼ਨ ਦੇ ਉੱਤੇ ਭਗਵੰਤ ਮਾਨ ਹੁਰੀ ਨੇ। ਭਗਵੰਤ ਮਾਨ ਹੋਰਾਂ ਦਾ ਨਾਮ ਤੈਅ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜੀ ਬਾਲ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਪਾਲੇ ਦੇ ਵਿੱਚ ਸੁੱਟ ਦਿੱਤੀ ਹੈ। ਜਦੋਂ ਕਿ ਨਵਜੋਤ ਸਿੰਘ ਸਿੱਧੂ ਹੋਰੀ ਹੁਣ ਟਵੀਟ ਕਰਕੇ ਇਹ ਕਹਿੰਦੇ ਆ ਕਿ ਉਹ ਭਗਵੰਤ ਮਾਨ ਦੇ ਨਾਲ ਬਹਿਸ ਨਹੀਂ ਕਰਨਗੇ, ਉਹ ਤਾਂ ਅਰਵਿੰਦ ਕੇਜਰੀਵਾਲ ਦੇ ਨਾਲ ਬਹਿਸ ਕਰਨਾ ਚਾਹੁੰਦੇ ਨੇ। ਉਂਝ ਵੈਸੇ ਦੇਖਿਆ ਜਾਵੇ ਤਾਂ ਟੈਕਨੀਕਲੀ ਤਾਂ ਸੂਬੇ ਦੇ ਪ੍ਰਧਾਨ ਦੀ ਬਹਿਸ ਹੀ ਹੁੰਦੀ ਹੈ, ਕਿਉਂਕਿ ਦੋਨੋਂ ਪਾਰਟੀਆਂ ਜਿਹੜੀਆਂ ਉਹ ਨੈਸ਼ਨਲ ਪਾਰਟੀਆਂ ਨੇ। ਜਾਂ ਫਿਰ ਅਰਵਿੰਦ ਕੇਜਰੀਵਾਲ ਹੋਰੀ ਰਾਹੁਲ ਗਾਂਧੀ ਹੋਰਾਂ ਦੇ ਨਾਲ ਬਹਿਸ ਕਰ ਲੈਣ। ਇੱਕ ਸੂਬੇ ਦਾ ਪ੍ਰਧਾਨ ਨੈਸ਼ਨਲ ਪਾਰਟੀ ਦੇ ਕਨਵੀਨਰ ਦੇ ਨਾਲ ਬਹਿਸ ਦਾ ਸੱਦਾ ਨਹੀਂ ਦੇ ਸਕਦਾ ਜਾਂ ਸਵੀਕਾਰ ਨਹੀਂ ਕਰ ਸਕਦਾ। ਹਾਂ, ਇੰਨਾ ਜ਼ਰੂਰ ਹੈ, ਇਹ ਬਹਿਸ ਹੋਣੀ ਚਾਹੀਦੀ ਹੈ। ਇਹ ਬਹਿਸ ਦੀ ਪ੍ਰਥਾ ਇੱਥੇ ਪੈਣੀ ਚਾਹੀਦੀ ਹੈ। ਜੇ ਨਵਜੋਤ ਸਿੰਘ ਸਿੱਧੂ ਹੋਰੀ ਵੱਡਾ ਸਾਰਾ ਜੇਰਾ ਬਣਾਉਣ ਅਤੇ ਉਹ ਭਗਵੰਤ ਮਾਨ ਹੋਰਾਂ ਦੇ ਨਾਲ ਹੀ ਬਹਿਸ ਕਰ ਲੈਣ ਅਤੇ ਇਹ ਇੱਕ ਨਿੱਘਰ ਸ਼ੁਰੂਆਤ ਹੋਊਗੀ ਔਰ ਇਹ ਬਹਿਸ ਚੈਨਲਾਂ ਦੇ ਉੱਤੇ ਲਾਈਵ ਬ੍ਰੌਡਕਾਸਟ ਹੋ ਜੇ। ਇਹ ਵੀ ਪਤਾ ਲੱਗ ਜੇ ਕਿ ਕਿਹੜਾ ਵਿਅਕਤੀ ਪੰਜਾਬ ਦੇ ਮੁੱਦਿਆਂ ਦੇ ਬਾਰੇ ਦੇ ਵਿੱਚ ਜਾਣਕਾਰੀ ਰੱਖਦਾ ਅਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਉਹਦੀ ਪਾਰਟੀ ਦੀ ਕਿਸ ਮਾਮਲੇ ਦੇ ਉੱਤੇ ਕੀ ਉਹ ਕਰ ਸਕਦੇ ਨੇ। ਉਹਨਾਂ ਤੋਂ ਇਲਾਵਾ ਇਸ ਵੇਲੇ ਜਿਹੜਾ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਚਰਚਾ ਵੀ ਉਸੇ ਤਰੀਕੇ ਦੇ ਨਾਲ ਚੱਲੀ ਜਾ ਰਿਹਾ। ਉਹਨਾਂ ਦੇ ਇੱਥੇ ਵਾਪਸ ਆਉਣ ਤੋਂ ਬਾਅਦ ਜਿੱਥੇ ਇੱਕ ਪਾਸੇ ਜਸ਼ਨ ਨੇ, ਨਾਲ ਦੀ ਨਾਲ ਕਿਸਾਨ ਟੋਲ ਪਲਾਜ਼ਿਆਂ ਨੂੰ ਲੈ ਕੇ ਆਪਣੇ ਪਹਿਲੇ ਸਟੈਂਡ ਦੇ ਉੱਤੇ ਕਾਇਮ ਨੇ। ਗੁਰਨਾਮ ਸਿੰਘ ਚਡੂਨੀ ਹੋਰੀ ਤਾਂ ਪਾਰਟੀ ਬਣਾ ਕੇ ਬੈਠ ਗਏ। ਉਹ ਤਾਂ ਵੈਸੇ ਪੰਜਾਬ ਦੇ ਵਿੱਚੋਂ ਹੈ ਵੀ ਨਹੀਂ, ਹਰਿਆਣੇ ਦੇ ਵਿੱਚੋਂ ਨੇ, ਉਹਨਾਂ ਦੀਆਂ ਜਥੇਬੰਦੀਆਂ ਹਰਿਆਣੇ ਦੇ ਵਿੱਚ ਨੇ। ਪਰ ਇੱਥੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਬੇਸ਼ੱਕ 23 ਤਰੀਕ ਨੂੰ ਸੱਦਾ ਮੁੱਖ ਮੰਤਰੀ ਹੋਰਾਂ ਨੇ ਗੱਲਬਾਤ ਦਾ ਦਿੱਤਾ। ਇਹਦੇ ਵਿੱਚ ਜਿਹੜਾ ਸੱਦਾ ਹੈ ਇਹਦੇ ਵਿੱਚ ਮੇਨ ਗੱਲ ਕਿਸਾਨਾਂ ਨੇ ਉਸ ਕਰਜ਼ੇ ਦੀ ਉਠਾਉਣੀ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵਾਅਦਾ ਕੀਤਾ ਸੀ 17 ਦੀਆਂ ਚੋਣਾਂ ਦੇ ਵਿੱਚ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕੀਤਾ ਜਾਊਗਾ। ਕਹਿ ਗਏ ਕੈਪਟਨ ਅਮਰਿੰਦਰ ਸਿੰਘ ਹੋਰੀ ਹੋ ਗਏ ਅਤੇ ਹੁਣ ਕਾਂਗਰਸ ਇਸ ਮਾਮਲੇ ਦੇ ਉੱਤੇ ਕੀ ਜਵਾਬ ਦੇ ਸਕੂਗੀ, ਬੜਾ ਅਹਿਮ ਹੈ। ਉਦੋਂ ਪਹਿਲਾਂ ਜਿਹੜੇ ਉਗਰਾਹਾਂ ਧੜਾ ਹੈ ਉਹਨਾਂ ਨੇ ਅੱਜ ਤੋਂ ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਮੋਗਾ, ਸੰਗਰੂਰ, ਪਟਿਆਲਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸੂਬਾ ਕਮੇਟੀਆਂ ਨੂੰ ਅੱਜ ਲੱਗਣ ਵਾਲੇ ਧਰਨਿਆਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦੀ ਬਕਾਇਦਾ ਸੂਚਨਾ ਭੇਜ ਦਿੱਤੀ ਹੈ। ਇਹ ਜਿਹੜੇ ਧਰਨੇ ਨੇ ਸਾਰੇ ਦੇ ਸਾਰੇ ਅੱਜ ਤੋਂ ਲਾਏ ਜਾਣਗੇ। ਇਹ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਲਾਏ ਜਾਣਗੇ। ਇਹ ਦਿਨ ਰਾਤ ਦੇ ਧਰਨੇ ਲਾਉਣ ਦਾ ਦਾਅਵਾ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਦੀ ਇਸ ਜਥੇਬੰਦੀ ਨੇ ਕੀਤਾ। ਹਾਲਾਂਕਿ ਇਹਦੇ ਵਿੱਚ 32 ਕਿਸਾਨ ਜਥੇਬੰਦੀਆਂ ਸ਼ਾਮਲ ਨਹੀਂ, ਕਿਉਂਕਿ 32 ਕਿਸਾਨ ਜਥੇਬੰਦੀਆਂ ਵੱਖਰੇ ਤੌਰ ਦੇ ਉੱਤੇ ਚੱਲਦੀਆਂ ਰਹੀਆਂ ਨੇ, ਜਦੋਂ ਕਿ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਦਾ ਧੜਾ 32 ਕਿਸਾਨ ਜਥੇਬੰਦੀਆਂ ਦੇ ਨਾਲ ਜ਼ਰੂਰ ਰਿਹਾ, ਪਰ ਉਹ ਉਹਨਾਂ ਦਾ ਪਾਰਟ ਨਹੀਂ ਰਿਹਾ ਇਸ ਸਾਰੇ ਕਿਸਾਨ ਅੰਦੋਲਨ ਦੇ ਦੌਰਾਨ। ਇਹ ਜਿਹੜੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਅੱਜ ਤੋਂ ਜਿਹੜੇ ਹੋ ਰਹੇ ਨੇ, ਇਹ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਦੇ ਧੜੇ ਦੇ ਵੱਲੋਂ ਕੀਤਾ ਗਿਆ। ਇਹਨੂੰ 32 ਕਿਸਾਨ ਜਥੇਬੰਦੀਆਂ ਨੇ ਆਪਣੀ ਹਮਾਇਤ ਨਹੀਂ ਦਿੱਤੀ। ਹਾਂ, ਇਹਨਾਂ ਜ਼ਰੂਰ ਹੈ ਕਿ ਟੋਲ ਪਲਾਜ਼ੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਬਹੁਤੇ ਥਾਵਾਂ ਦੇ ਉੱਤੇ ਨਹੀਂ ਸ਼ੁਰੂ ਹੋਣ ਦਿੱਤੇ ਕਿਸਾਨਾਂ ਨੇ,
ਲੋਕ ਇਹ ਕਹੀ ਤਾਂ ਜਾਂਦੇ ਆ ਕਿ ਲੁੱਟ ਦੇ ਕੇਂਦਰ ਬਣੇ ਹੋਏ ਨੇ, ਬੜੀ ਲੁੱਟ ਹੋ ਗਈ, ਇੰਨੇ ਰੇਟ ਉਹਨਾਂ ਨੇ ਵਧਾ ਦਿੱਤੇ। ਪਰ ਜਦੋਂ ਇਹਨਾਂ ਟੋਲ ਪਲਾਜ਼ਿਆਂ ਦਾ ਵਿਰੋਧ ਕਰਨ ਦੀ ਗੱਲ ਆਉਂਦੀ ਆ ਤਾਂ ਉੱਥੇ ਕਿਸਾਨ ਹੀ ਵਿਰੋਧ ਕਰ ਰਹੇ ਨੇ, ਆਮ ਲੋਕ ਨਹੀਂ। ਆਮ ਲੋਕ ਖੁਸ਼ ਹੋ ਕੇ ਨੇੜਿਓਂ ਦੀ ਲੰਘ ਜਾਂਦੇ ਆ ਕਿ ਚਲੋ ਚੰਗਾ, ਅਜੇ ਵੀ ਇਹ ਟੋਲ ਨਹੀਂ ਲੱਗਿਆ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ, ਤਦ ਤੱਕ ਲਈ ਇਜਾਜ਼ਤ ਦਿਓ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ।